ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਸਾਰੇ ਪ੍ਰੋਗਰਾਮਾਂ 'ਚ ਸ਼ੁੱਕਰਵਾਰ ਵਾਲੇ ਦਿਨ, ਜੁਮੇ ਵਾਲੇ ਦਿਨ ਸ਼ਲੋਕ ਵਾਰਾਂ ਤੇ ਵਧੀਕ ਬਾਣੀ ਦੀ ਵਿਚਾਰ ਕੀਤੀ ਹੈ ਜੀ, ਔਰ ਹੁਣ ਉਸ ਦੀ ਕੰਪਲੀਸ਼ਨ ਹੋ ਗਈ ਹੈ, ਭੋਗ ਪੈ ਗਿਆ। ਔਰ ਅੱਜ ਮੈਂ ਦੇਖ ਰਿਹਾ ਸੀ ਕਿ ਕਿਹੜੀਆਂ ਐਸੀਆਂ ਬਾਣੀਆਂ ਨੇ ਜਿਨ੍ਹਾਂ ਦੀ ਬਹੁਤ ਚਰਚਾ ਨਹੀਂ ਹੁੰਦੀ ਜਾਂ ਜਿਨ੍ਹਾਂ ਦੇ ਬਹੁਤੇ ਸ਼ਬਦ ਕੀਰਤਨੀਏ ਵੀ ਨਹੀਂ ਗਾਉਂਦੇ, ਤੇ ਉਹਨਾਂ 'ਤੇ ਵਿਚਾਰ ਹੋਏ। ਸੋ ਪੰਜਵੇਂ ਪਾਤਸ਼ਾਹ ਦੀ ਇੱਕ ਬਾਣੀ ਫੁਨ ਹੈ ਮਹੱਲਾ ਪੰਜਵਾਂ। ਫੁਨ ਦਾ ਮਤਲਬ ਹੁੰਦਾ ਹੈ ਦੁਬਾਰਾ, ਪੁਨ ਤੋਂ ਆਇਆ, ਪੁਨਾ ਤੋਂ ਆਇਆ। ਉਸ ਦੇ ਆਲਮੋਸਟ 23 ਸ਼ਲੋਕ ਨੇ, ਔਰ ਜਿੱਥੇ ਗੁਰੂ ਗ੍ਰੰਥ ਸਾਹਿਬ ਸ਼ਲੋਕ ਸਹਿਸਕ੍ਰਿਤੀ ਖਤਮ ਹੁੰਦੇ ਨੇ ਉੱਥੇ ਇਹ ਫੁਨਹੇ ਸ਼ੁਰੂ ਹੁੰਦੇ ਨੇ। ਔਰ ਇਹਨਾਂ ਦੇ ਵਿੱਚ ਫੁਨਹੇ ਦੇ ਵਿੱਚ ਜਿਹੜੇ ਸ਼ਲੋਕ ਨੇ, ਇਹਨਾਂ 'ਚ ਜਿੱਥੇ ਇੱਕ ਰਸ ਹੈ, ਇੱਕ ਸਵਾਦ ਹੈ, ਇੱਕ ਪਿਆਰੇ ਨੂੰ ਮਿਲਣ ਦੀ ਤਾਂਘ ਔਰ ਉਸ ਮਿਲਾਪ ਦੇ ਵਿੱਚ ਆਨੰਦ, ਇਹ ਸਾਰੇ ਭਾਵ ਜਿਹੜੇ ਮਨੁੱਖੀ ਭਾਵ ਨੇ, ਜਿਹੜੇ ਸਾਡੇ ਇਨਸਾਨੀ ਲਾਈਫ 'ਚ ਉਹ ਲਵਰ ਬਿਲਵਡ ਰਿਲੇਸ਼ਨਸ਼ਿਪ ਹੋਏ, ਜੇ ਪਤੀ ਪਤਨੀ ਜਿਸ ਨੂੰ ਕਿਹਾ ਜਾਂਦਾ ਹੈ, ਇਸ਼ਕ ਮਿਜ਼ਾਜੀ ਦੇ ਅੰਦਾਜ਼ ਦੇ ਵਿੱਚ, ਉਹਨਾਂ ਸਿੰਬਲਸ ਨੂੰ ਇਸ਼ਕ ਹਕੀਕੀ ਦੇ ਨਾਲ ਜਿਹੜਾ ਵੱਲ ਤੋਰਿਆ ਕਿ ਕਿਵੇਂ, ਜਿਵੇਂ ਤੁਸੀਂ ਦੂਸਰੇ ਨੂੰ ਰਿਝਾਉਣ ਦੇ ਲਈ 16 ਸ਼ਿੰਗਾਰ ਜਿਹੜੇ ਉਸ ਖਿੱਤੇ ਦੇ ਵਿੱਚ ਜੋ ਵੀ ਅੱਜ ਦੇ ਪੀਰੀਅਡ ਤੋਂ ਉਹ ਬਿਊਟੀ ਪਾਰਲਰ ਵਾਲੇ ਹੀ ਸਭ ਕੁਝ ਕਰ ਦਿੰਦੇ ਨੇ, ਪਤਾ ਨਹੀਂ 16 ਕਰਦੇ ਨੇ ਕਿ 32 ਕਰਦੇ ਨੇ, ਅਸਲੀ ਦਾ ਤਾਂ ਵਿਗਾੜ ਦਿੰਦੇ ਨੇ ਹੁਲੀਆ। ਲੇਕਿਨ ਜਿਨ੍ਹਾਂ ਜ਼ਮਾਨਿਆਂ ਦੇ ਵਿੱਚ ਜਿਹੜਾ ਇਹ ਇੱਕ ਕਾਨਸੈਪਟ ਸੀ ਕਿ ਭਾਈ ਕੀ ਹੈ, ਅੰਜਨ ਹੈ ਔਰ ਕੀ ਹੈ, ਹਾਰ ਹੈ, ਸ਼ਿੰਗਾਰ ਹੈ, ਇੰਨਾ ਕੁ ਮੈਨੂੰ ਪਤਾ ਵੀ 16 ਸ਼ਿੰਗਾਰ ਨੇ। ਸੋ ਇਹਨਾਂ ਚਾਰੋਂ ਹੀ ਸ਼ਲੋਕਾਂ ਦਾ ਥੀਮ ਇੱਕ ਪਾਸੇ ਵੱਲ ਇਸ਼ਾਰਾ ਕਰਦਾ। ਪਹਿਲਾ ਹਾਥ ਕਲਮ ਅਗਮ ਮਸਤਕ ਲੇਖਾਵਤੀ, ਉਰਜ ਰਹੋ ਸਭ ਸੰਗ ਅਨੂਪ ਰੂਪਾਵਤੀ, ਉਸਤਤ ਕਹਿਣ ਨਾ ਜਾਏ ਮੁਖੋ ਤੁਹਾਰੀ ਹੈ, ਮੋਹੀ ਦੇਖ ਦਰਸ ਨਾਨਕ ਬਲਿਹਾਰੀ ਹੈ। ਸਭ ਤੋਂ ਪਹਿਲਾਂ ਤਾਂ ਉਸ ਰੱਬ ਨੂੰ ਯਾਦ ਕਰਦੇ ਹਾਂ, ਇਹ ਫਰਮਾਇਆ ਕਿ ਅਸੀਂ ਜੋ ਕੁਛ ਵੀ ਹਾਂ, ਸਾਡਾ ਜੋ ਕਰਮ ਲਿਖਿਆ ਸਾਡੇ ਮੱਥੇ ਤੇ, ਮਸਤਕ ਤੇ, ਸਾਡੇ ਵਜੂਦ 'ਚ, ਉਹਦੀ ਕਲਮ ਉਹਦੇ ਹੱਥ 'ਚ ਹੈ। ਬਿਲਕੁਲ। ਹਾਥ ਕਲਮ ਅਗਮ, ਉਹ ਵਾਹਿਗੁਰੂ ਜਿਹੜਾ ਅਪਹੁੰਚ ਹੈ, ਅਗਮ ਹੁੰਦਾ ਜੇ ਤੱਕ ਪਹੁੰਚ ਨਾ ਹੋਏ, ਉਹਦੇ ਹੱਥ 'ਚ ਕਲਮ ਹੈ। ਹਾਥ ਕਲਮ ਅਗਮ ਮਸਤਕ ਲੇਖਾਵਤੀ, ਉਸ ਅਗਮ ਨੇ ਹੱਥ ਫੜੀ ਕਲਮ ਦੇ ਨਾਲ ਸਾਡੇ ਮੱਥੇ ਤੇ ਸਾਡੀ ਹੋਣੀ ਲਿਖੀ ਹੋਈ ਹੈ। ਉਰਜ ਰਹੋ ਸਭ ਸੰਗ ਅਨੂਪ ਰੂਪਾਵਤੀ, ਇਹ ਜਿਹੜੀ ਉਹਦੀ ਕ੍ਰੀਏਸ਼ਨ ਹੈ, ਰੱਬ ਉਸ ਤੋਂ ਬਾਹਰ ਨਹੀਂ ਹੈ। ਉਰਜ ਰਹੋ ਸਭ ਸੰਗ, ਉਹ ਹਰ ਇੱਕ ਦੇ ਨਾਲ ਰਲਿਆ ਮਿਲਿਆ ਹੋਇਆ, ਹਰ ਇੱਕ ਦੇ ਨਾਲ ਉਲਝਿਆ ਹੋਇਆ, ਹਰ ਇੱਕ ਦੇ ਨਾਲ ਫਸਿਆ ਹੋਇਆ, ਹਰ ਇੱਕ ਦੀ ਉਹ ਪ੍ਰਤਪਾਲਨਾ ਵੀ ਕਰਦਾ, ਖਿੱਚਦਾ ਵੀ ਹੈ ਕੰਨ, ਪਰ ਉਹ ਬਹੁਤ ਸੋਹਣਾ ਅਨੂਪ ਹੁੰਦਾ ਹੈ, ਜਿਹੜੀ ਅਨਪੈਰਲਡ ਬਿਊਟੀ ਹੋਏ ਕਿ ਉਸ ਰੱਬ ਦੀ ਜਿਹੜੀ ਖੂਬਸੂਰਤੀ ਹੈ ਉਹਦਾ ਕੋਈ ਮੁਕਾਬਲਾ ਨਹੀਂ ਹੈ। ਰੂਪਾਵਤੀ, ਰੂਪ ਵੀ ਅਸੀਂ ਸੁਹਾਪਣ ਨੂੰ ਕਹਿੰਦੇ ਹਾਂ ਕਿ ਉਹ ਵਾਹਿਗੁਰੂ ਜਿਹਦੇ ਹੱਥ 'ਚ ਕਲਮ ਹੈ, ਜਿਹਨੇ ਕ੍ਰੀਏਟ ਕੀਤਾ ਹੈ, ਸਭ 'ਚ ਬੈਠਾ ਹੈ, ਉਹ ਬਹੁਤ ਐਕਸੈਪਸ਼ਨਲੀ ਬਿਊਟੀਫੁਲ ਹੈ, ਐਕਸੈਪਸ਼ਨਲੀ ਉਹ ਹਰ ਇੱਕ ਦੇ ਵਿੱਚ ਉਲਝਿਆ ਹੋਇਆ, ਹਰ ਇੱਕ ਨੂੰ ਪਿਆਰ ਕਰਦਾ। ਉਸਤਤ ਕਰਨ ਨਾ ਜਾਏ ਮੁਖੋ ਤੁਹਾਰੀ ਹੈ, ਹੇ ਵਾਹਿਗੁਰੂ ਜੀ, ਮੈਂ ਤੁਹਾਡੀ ਉਸਤਤ ਨਹੀਂ ਕਰ ਸਕਦਾ, ਮੇਰੇ ਕੋਲ ਇੱਕ ਜ਼ਬਾਨ ਹੈ, ਉਸ ਜ਼ਬਾਨ ਦੇ ਕੋਲ ਵੀ ਉਹ ਅਲਫਾਜ਼ ਨਹੀਂ ਨੇ ਕਿ ਮੈਂ ਇਸ ਮੂੰਹ ਦੇ ਨਾਲ ਤੁਹਾਡੀ ਉਸਤਤ ਕਰ ਸਕਾਂ। ਮੋਹੀ ਦੇਖ ਦਰਸ ਨਾਨਕ ਬਲਿਹਾਰੀ ਹੈ, ਕਿ ਮੈਂ ਤਾਂ ਤੇਰਾ ਦਰਸ਼ਨ ਦੇਖ ਕੇ ਹੀ ਮੋਹੀ ਗਈ ਹਾਂ, ਮੈਂ ਤਾਂ ਉਸ ਪਿਆਰ ਦੇ ਵਿੱਚ ਹਾਂ, ਮੇਰੇ ਕੋਲ ਲਫ਼ਜ਼ ਨਹੀਂ ਕਿ ਮੈਂ ਉਹਨਾਂ ਨੂੰ ਬਿਆਨ ਕਰ ਸਕਾਂ। ਇਸ ਦੇ ਨਾਲ ਪਹਿਲਾ ਫੁਨਾ ਸ਼ੁਰੂ ਹੁੰਦਾ। ਦੂਸਰਾ ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾਂ, ਅਰਪੀ ਸਭ ਸਿਗਾਰ ਇਹੋ ਜੀਓ ਸਭ ਦੇਵਾਂ, ਆਸ ਪਿਆਸੀ ਸੇਜ ਸੋ ਕੰਤ ਵਿਛਾਈ ਹੈ, ਹਰਿਹਾ ਮਸਤਕ ਹੋਵੇ ਭਾਗ ਤਾਂ ਸਾਜਨ ਪਾਈਏ। ਹੁਣ ਫੁਨਹੇ ਜਿਵੇਂ ਮੈਂ ਕਿਹਾ ਸੀ ਰੈਪੀਟੀਸ਼ਨ, ਹੁਣ ਇਹਦੇ 'ਚ ਜਿੰਨੇ ਸ਼ਲੋਕ ਚੱਲਣਗੇ ਉਹਨਾਂ ਦੇ ਵਿੱਚ ਹਰਿਹਾ ਲਫ਼ਜ਼ ਰਿਪੀਟ ਹੋਏਗਾ, ਇਸ ਲਈ ਇਹਦਾ ਟਾਈਟਲ ਬਾਣੀ ਦਾ ਹਰਿਹਾ ਦਾ ਮਤਲਬ ਹੈ ਹੇ ਹਰੀ, ਹੇ ਵਾਹਿਗੁਰੂ, ਹੇ ਰੱਬ, ਹੇ ਅੱਲਾਹ ਤਾਲਾ। ਔਰ ਹੁਣ ਇਹ ਦੂਸਰੇ 'ਚੋਂ ਤਰੀਕਾ ਹੈ ਕਿ ਉਸ ਪਿਆਰੇ ਦੇ ਪਿਆਰ ਨੂੰ ਕਿਵੇਂ ਪਾਉਣਾ। ਸੰਤ ਸਭਾ ਮੈਂ ਬੈਸ
ਕਿ ਕੀਰਤ ਮੈਂ ਕਹਾਂ। हे ਵਾਹਿਗੁਰੂ ਰਹਿਮਤ ਕਰੋ ਕਿ ਮੈਂ ਚੰਗੇ ਲੋਕਾਂ ਦੀ ਸੰਗਤ ਦੇ ਵਿੱਚ ਬੈਠ ਕੇ ਤੇਰੀ ਸਿਫਤ ਸਲਾਹ ਕਰਾਂ। ਅਰਪੀ ਸਭ ਸਿਗਾਰ ਇਹੋ ਜਿਉ ਸਭ ਦੇਵਾਂ, ਕਿ ਮੈਂ ਜਿੰਨੇ ਸ਼ਿੰਗਾਰ ਕੀਤੇ ਹੋਏ ਨੇ, ਜਿੰਨੇ ਵਰਲਡਲੀ ਪ੍ਰਾਈਡ ਨੇ ਮੇਰੇ ਕੋਲ, ਜਿੰਨੇ ਦੁਨਿਆਵੀ ਧਨ ਹੋਣਾ, ਸੋਹਣੇ ਹੋਣਾ, ਅਮੀਰ ਹੋਣਾ, ਉੱਚੀ ਜਾਤ, ਇਹ ਸਾਰੇ ਜੋ ਜਿਨ੍ਹਾਂ ਨੂੰ ਬਹੁਤ ਸਾਰੇ ਸਾਡੇ ਤੋਂ ਲਈ ਫਿਰਦੇ ਨੇ ਛੱਜ ਬੰਨ ਕੇ ਆਪਣੇ ਨਾਲ, ਉਹਨਾਂ ਨੇ ਕਿਹਾ ਕਿ ਮੈਂ ਇਹ ਸਾਰਾ ਕੁਝ ਤੇਰੇ ਚਰਨਾਂ ਦੇ ਉੱਤੇ ਅਰਪੀ ਸਭ ਸ਼ਿੰਗਾਰ ਇਹੋ ਜਿਉ ਸਭ ਦੇਵਾਂ। ਮੈਂ ਆਪਣਾ ਜੀ, ਆਪਣਾ ਮਨ, ਆਪਣਾ ਆਪਾ, ਆਪਣੀ ਰੂਹ ਤੇਰੇ ਹਵਾਲੇ ਕਰਦੇ ਆ। ਆਸ ਪਿਆਸੀ ਸੇਜ ਸੋ ਕੰਤ ਵਿਛਾਈ ਹੈ, ਕਿ हे ਪਿਆਰੇ ਮੈਂ ਤਾਂ ਤੇਰੇ ਯਾਦ ਦੇ ਵਿੱਚ ਕਿ ਤੂੰ ਆਏਗਾ, ਮੈਂ ਤਾਂ ਉਹ ਸੇਜ ਨੂੰ ਵਿਛਾ ਰਹੀ ਹਾਂ, ਕਿਉਂਕਿ ਤੇਰੇ ਦਰਸ਼ਨ ਦੀ ਮੇਰੇ ਮਨ ਦੇ ਵਿੱਚ ਪਿਆਸ ਹੈ। ਆਸ ਪਿਆਸੀ ਸੇਜ ਸੋ ਕੰਤ ਵਿਛਾਈ ਹੈ, ਮੈਂ ਆਪਣੇ ਕੰਤ ਲਈ, ਆਪਣੇ ਪਿਆਰੇ ਲਈ, ਆਪਣੇ ਪ੍ਰਭੂ ਪਤੀ ਦੇ ਲਈ ਆਪਣੇ ਇਸ ਹਿਰਦੇ ਰੂਪੀ ਸੇਜ ਨੂੰ ਤਿਆਰ ਕੀਤਾ। ਹਰਿਹਾਂ ਮਸਤਕ ਹੋਵੇ ਭਾਗ ਤਾਂ ਸਾਜਨ ਪਾਈਏ। ਪਰ हे ਹਰੀ, ਜੇ ਮੱਥੇ ਦੇ ਉੱਤੇ ਫੋਰਚੂਨੇਟ ਹੋਵਾਂਗੀ ਮੈਂ, ਤੇ ਫੇਰ ਹੀ ਮੈਂ ਤੈਨੂੰ ਹਾਸਲ ਕਰ ਸਕਦੀ ਹਾਂ। ਅਦਰਵਾਈਜ਼ ਮੈਂ ਭਾਵੇਂ ਸ਼ਿੰਗਾਰ ਕਰਾਂ, ਭਾਵੇਂ ਸੇਜ ਵਿਛਾਵਾਂ, ਜੇ ਤੂੰ ਨਹੀਂ ਆਇਆ ਤੇ ਇਹ ਪਿਆਰ ਦਾ ਮਿਲਾਪ ਕਿਵੇਂ ਹੋਏਗਾ। ਤੀਸਰਾ ਸ਼ਲੋਕ ਇਸ ਪਾਸੇ ਵੱਲ ਜਾਂਦਾ ਹੈ। ਸਖੀ ਕਾਜਲ ਹਾਰ ਤੰਬੋਲ ਸਭੈ ਕਿਛ ਸਾਜਿਆ, 16 ਕੀਏ ਸਿਗਾਰ ਕੇ ਅੰਜਨ ਪਾਜਿਆ। ਜੇ ਘਰ ਆਵੈ ਕੰਤ ਤਾਂ ਸਭ ਕਿਛ ਪਾਈਐ, ਹਰੇ ਹਾਂ ਕੰਤੈ ਬਾਜ ਸਿਗਾਰ ਸਭ ਬਿਰਥਾ ਜਾਈਏ। ਹੁਣ ਇਹ ਜਿਵੇਂ ਦੁਨਿਆਵੀ ਪਤਨੀ ਆਪਣੇ ਪਤੀ ਦੇ ਜਿਹੜੀ ਹੈ ਖੁਸ਼ੀ ਦੇ ਲਈ ਜਿਸ ਕਿਸਮ ਦਾ ਕਲਚਰ ਰਿਹਾ, ਹੁਣ ਤਾਂ ਖੈਰ ਡਿਫਰੈਂਟ ਹੋ ਗਿਆ, ਹੁਣ ਜੇ ਹੋਏ ਤਾਂ ਸਿੰਬੋਲਿਜ਼ਮ ਡਿਫਰੈਂਟ ਹੋਏਗਾ, ਪਰ ਇਹ ਸਿੰਬੋਲਿਜ਼ਮ ਉਸ ਪੀਰੀਅਡ 'ਚ ਸੀ ਕਿ ਸਖੀ ਹੁਣ ਉਹ ਇੱਕ ਰੂਹ ਦੂਜੀ ਰੂਹ ਨੂੰ ਕਹਿ ਰਹੀ ਹੈ ਕਿ ਮੈਂ ਆਪਣੇ ਪਿਆਰੇ ਪਤੀ ਨੂੰ ਰਿਝਾਣ ਦੇ ਲਈ ਕੱਜਲ ਵੀ ਪਾਇਆ, ਸਖੀ ਕਾਜਲ ਹਾਰ ਵੀ ਪਾਏ ਨੇ, ਔਰ ਜ਼ਾਹਰ ਹੈ ਤੰਬੋਲ ਪਾਨ ਨੂੰ ਕਹਿੰਦੇ ਨੇ, ਕਿਉਂਕਿ ਇਹ ਉਸ ਕਲਚਰ 'ਚ ਗੰਗਾ ਜਮਨੀ ਤਹਿਜ਼ੀਬ ਦੇ ਵਿੱਚ ਵੀ ਸੀ ਕਿ ਜਿਹੜੇ ਨੇ ਉਹ ਪਾਨ ਖਾਏ ਸਈਆਂ ਹਮਾਰੋ ਉਹ ਪਾਨ ਵੀ ਜਿਹੜਾ ਖੁਸ਼ਬੂਦਾਰ ਪਾਨ, ਲਾਚੀ ਵਾਲਾ ਪਾਨ, ਅਜੇ ਵੀ ਸਾਡੇ ਵੀ ਲਹਿੰਦੇ ਪੰਜਾਬ 'ਚ ਹੋਏਗਾ ਕਿ ਲਾਚੀ ਵਾਲੇ ਪਾਨ ਦੀ ਗੱਲ ਹੁੰਦੀ, ਫ੍ਰੈਗਨੈਂਸ ਹੈ ਜੀ। ਹੁਣ ਇੱਥੇ ਤਾਂ ਚਿਊਇੰਗਮ ਜਾਂ ਹੋਰ ਚੱਬਿਆ ਜਾਂਦਾ। ਸੋ ਇਹ ਸਖੀ ਕਾਜਲ ਹਾਰ ਤੰਬੋਲ ਸਭੈ ਕੁਝ ਸਾਜਿਆ, ਕਿ ਮੈਂ ਕਜਲਾ ਵੀ ਪਾਇਆ, ਹਾਰ ਵੀ ਪਾਇਆ, ਪਾਨ ਵੀ ਲੈ ਕੇ ਮੈਂ ਜਿਹੜੀ ਹੈ ਉਹ ਹਾਜ਼ਰ ਹੋਈ ਹੈ। 16 ਕੀਏ ਸਿਗਾਰ ਕੇ ਅੰਜਨ ਪਾਇਆ, ਅੰਜਨ ਸੁਰਮੇ ਨੂੰ ਕਹਿੰਦੇ ਨੇ, ਕਜਲ ਤੇ ਅੰਜਨ, ਕਿ ਮੈਂ 16 ਸ਼ਿੰਗਾਰ ਵੀ ਕੀਤੇ ਨੇ, ਸੁਰਮਾ ਵੀ ਪਾਇਆ। ਜੇ ਘਰ ਆਵੇ ਕੰਤ ਤਾਂ ਸਭ ਕੁਝ ਪਾਈ ਹੈ। ਪਰ ਇਹਦੇ ਸਾਰੇ ਦਾ ਫਾਇਦਾ ਤੇ ਤਾਂ ਹੈ ਜੇ ਮੇਰਾ ਪਿਆਰਾ ਪਤੀ, ਜਿਸ ਸੇਜ ਨੂੰ ਮੈਂ ਤਿਆਰ ਕੀਤਾ ਮਨ ਦੀ ਨੂੰ, ਜਿਹਦੇ 'ਚ ਮੈਂ ਸਾਰਾ, ਕਿ ਜੇ ਵਾਹਿਗੁਰੂ ਪਿਆਰਾ ਆ ਕੇ ਮੇਰੇ ਅੰਦਰ ਵਸੇ, ਫੇਰ ਹੀ ਜਿਹੜਾ ਇਸ ਹਰੇ ਹਾਂ ਕੰਤੈ ਬਾਜ ਸਿਗਾਰ ਸਭ ਬਿਰਥਾ ਜਾਈਏ, ਕਿ हे ਵਾਹਿਗੁਰੂ ਜੇ ਤੂੰ ਨਹੀਂ ਆਇਆ ਤੇ ਮੇਰਾ ਇਸ ਕਿਸਮ ਦਾ ਜਿਹੜਾ ਸਾਰਾ ਹੀ ਅਡੰਬਰ ਹੈ ਇਹਦਾ ਕੋਈ ਅਰਥ ਨਹੀਂ ਹੈ। ਔਰ ਚੌਥਾ ਸ਼ਲੋਕ ਜਿਹੜਾ ਇਸ ਨੂੰ ਕੰਪਲੀਟ ਕਰਦਾ ਇਸ ਥਾਟ ਨੂੰ, ਜਿਸ ਘਰ ਵਸਿਆ ਕੰਤ ਸਾ ਵੱਡ ਭਾਗਣੇ, ਤਿਸ ਬਣਿਆ ਹੱਬ ਸਿਗਾਰ ਸਾਈ ਸੁਹਾਗਣ ਸਾਈ, ਤਿਸ ਬਣਿਆ ਹੱਬ ਸਿਗਾਰ ਸਾਈ ਸੁਹਾਗਣੇ, ਹਉ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਆ, ਹਰੇ ਹਾਂ ਜਾਂ ਘਰ ਆਇਆ ਕੰਤ ਤਾਂ ਸਭ ਕੁਝ ਪਾਈਆ। ਕਿ ਭਾਈ ਜਿਸ ਦੇ ਕੋਲ ਰੱਬ ਆ ਗਿਆ, ਜਿਸ ਹਿਰਦੇ ਦੇ ਅੰਦਰ ਰੱਬ ਨੇ ਆ ਕੇ ਦਸਤਕ ਦਿੱਤੀ, ਜਿਸ ਘਰ ਵਸਿਆ ਕੰਤ ਸਾ ਵੱਡ ਭਾਗਣੇ, ਕਿ ਉਹ ਰੂਹ ਵੱਡਿਆਂ ਭਾਗਾਂ ਵਾਲੀ ਹੈ, ਜਿੱਥੇ ਆ ਕੇ ਪਿਆਰੇ ਨੇ ਦਸਤਕ ਦਿੱਤੀ। ਤਿਸ ਬਣਿਆ ਹੱਬ ਸਿਗਾਰ ਸਾਈ ਸੁਹਾਗਣੇ, ਉਹਨੂੰ ਫਿਰ ਕਿਸੇ ਹੋਰ ਸਿੰਗਾਰ ਦੀ ਲੋੜ ਹੀ ਨਹੀਂ ਰਹੀ। ਜੇ ਉਹਦਾ ਪਿਆਰਾ ਉਹਦੇ ਕੋਲ ਆ ਗਿਆ ਤਾਂ ਮਾਨੋ ਸਭ ਕੁਝ ਕੁਲ ਆਲਮ ਉਸ ਨੂੰ ਮਿਲ ਗਿਆ। ਹਾਂ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈ ਹੈ, ਕਿਉਂਕਿ ਮੇਰੇ ਹਿਰਦੇ ਦੇ ਅੰਦਰ, ਮੇਰੇ ਦਿਲ ਦੇ ਅੰਦਰ, ਮੇਰੀ ਰੂਹ ਦੇ ਅੰਦਰ ਵਾਹਿਗੁਰੂ ਆ ਕੇ ਵਸਿਆ, ਇਸ ਲਈ ਮੈਨੂੰ ਹੁਣ ਕਿਸੇ ਗੱਲ ਦੀ ਚਿੰਤਾ ਨਹੀਂ ਹੈ। ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਤਹਾਂ ਪ੍ਰਭ ਤੂੰ ਵਰਤੰਤਾ। ਇਸ ਗੱਲ ਦੀ ਸਮਝ, ਜਿੱਥੇ ਕਿੱਥੇ ਹੈ ਤੂੰ ਹੈ, ਔਰ ਮੈਂ ਸਾਰਾ ਹੀ ਹੁਣ ਮੇਰਾ ਹਰ ਪਲ ਅਚਿੰਤ ਹੋ ਕੇ ਨਿਕਲਦਾ ਹੈ। ਹਾਂ ਸੁੱਤੀ ਹੋਏ ਅਚਿੰਤ
ਮਨ ਆਸ ਪੁਰਾਈ ਹੈ। ਇਹ ਦੂਜੀ ਨੀਂਦ ਨਹੀਂ ਹੈ ਵੀ ਸਾਰਾ ਦਿਨ ਸੁੱਤੇ ਰਹੇ ਕਿ ਭਾਈ ਕੰਮ ਤੇ ਵੀ ਨਾ ਪਹੁੰਚੇ ਵੇੜੇ ਸਿਰ ਕੇ ਸੌਂ ਗਏ ਅੱਜ ਕੱਲ। ਮਨ ਆਸ ਪੁਰਾਈ ਹੈ, ਇਹ ਮਨ ਦੀ ਆਸ ਪੂਰੀ ਹੁੰਦੀ ਹੈ। ਹਰਿਆ ਜਾ ਘਰ ਆਇਆ ਕੰਤ ਤਾਂ ਸਭ ਕੁਛ ਪਾਈ ਹੈ ਕਿ ਹੇ ਵਾਹਿਗੁਰੂ ਜਦੋਂ ਪਿਆਰਾ ਹੀ ਆਪਣੇ ਘਰ ਆ ਕੇ ਹਿਰਦੇ ਦੇ ਅੰਦਰ ਆ ਕੇ ਬੈਠ ਗਿਆ ਤੇ ਸਭ ਕੁਝ ਹੀ ਮਿਲ ਗਿਆ। ਸੋ ਇਹ ਅੱਜ ਦਾ ਜੀ ਰਾਜ ਸਾਹਿਬ ਵਿਚਾਰ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।